ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 13 ਅਪ੍ਰੈਲ ਹੈ। 13 ਅਪ੍ਰੈਲ 1907 ਨੂੰ ਸਿੰਘ ਸਭਾ ਲਹਿਰ ਦੇ ਅਸਰ ਦੇ ਹੇਠ ਪੰਚ ਖਾਲਸਾ ਭਸੌੜ 13 ਅਪ੍ਰੈਲ 1907 ਦੇ ਦਿਨ ਕਾਇਮ ਕੀਤਾ ਗਿਆ। ਇਸ ਦੀਵਾਨ ਨੇ ਸਿੱਖ ਬੱਚਿਆਂ ਵਾਸਤੇ ਇੱਕ ਸਕੂਲ ਚਲਾਇਆ ਅਤੇ ਸਿੱਖ ਧਰਮ ਦੀ ਫਿਲਾਸਫੀ ਅਤੇ ਤਵਾਰੀਖ ਬਾਰੇ ਬਹੁਤ ਸਾਰੀਆਂ ਕਿਤਾਬਾਂ ਵੀ ਛਾਪੀਆਂ। ਇਸ ਨੇ 1926 ਤੱਕ 19 ਸਾਲ ਲਗਾਤਾਰ ਬਹੁਤ ਮਾਰਕਿਆਂ ਦੀਆਂ ਕਾਰਵਾਈਆਂ ਕੀਤੀਆਂ, ਪਰ ਬਾਪੂ ਤੇਜਾ ਸਿੰਘ ਭਸੌੜ ਨੂੰ 1927 ਦੇ ਵਿੱਚ ਪੰਥ ਵਿੱਚੋਂ ਖਾਰਜ ਕਰਨ ਦੀ ਕਾਰਵਾਈ ਤੋਂ ਬਾਅਦ ਇਸ ਜਥੇਬੰਦੀ ਦਾ ਰੋਲ ਤਕਰੀਬਨ ਖਤਮ ਹੋ ਗਿਆ। 13 ਅਪ੍ਰੈਲ 1919 ਦੇ ਦਿਨ ਅੰਮ੍ਰਿਤਸਰ ਦੇ ਜਲਿਆਂਵਾਲਾ ਬਾਗ ਦੇ ਵਿੱਚ ਮਾਰਸ਼ਲ ਲਾਅ ਦੇ ਵਿਰੋਧ ਦੇ ਵਿੱਚ ਹੋ ਰਹੇ ਇੱਕ ਜਲਸੇ ਨੂੰ ਸੁਣਦੇ ਹੋਏ ਲੋਕਾਂ ਤੇ ਬ੍ਰਿਗੇਡੀਅਰ ਜਨਰਲ ਡਾਇਰ ਨੇ ਬਿਨਾਂ ਵਾਰਨਿੰਗ ਤੋਂ ਅਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ 379 ਬੇਗੁਨਾਹ ਨਿਹੱਥੇ ਲੋਕਾਂ ਦਾ ਕਤਲ ਅਤੇ 1200 ਤੋਂ ਵੱਧ ਲੋਕਾਂ ਨੂੰ ਜ਼ਖਮੀ ਕਰਕੇ ਪੰਜਾਬ ਦੇ ਵਿੱਚ ਦਹਿਸ਼ਤ ਅਤੇ ਨਾਲ ਹੀ ਰੋਹ ਦਾ ਮਾਹੌਲ ਪੈਦਾ ਕਰ ਦਿੱਤਾ। ਕੁਝ ਲੇਖਕਾਂ ਮੁਤਾਬਕ 1000 ਲੋਕ ਮਾਰੇ ਗਏ ਅਤੇ 1500 ਤੋਂ ਵੱਧ ਜ਼ਖਮੀ ਹੋਏ, ਜੋ ਕਿ ਸਹੀ ਨਹੀਂ ਹੈ। ਸਰਕਾਰ ਨੇ ਮਾਰੇ ਗਏ ਲੋਕਾਂ ਦੇ ਨਾਂ ਪਤੇ ਉਦੋਂ ਹੀ ਜਾਰੀ ਕਰ ਦਿੱਤੇ ਸਨ ਅਤੇ ਕਿਸੇ ਨੇ ਇਹਨਾਂ ਨਾਵਾਂ ਤੇ ਕੋਈ ਇਤਰਾਜ਼ ਨਹੀਂ ਸੀ ਕੀਤਾ। 13 ਅਪ੍ਰੈਲ 1967 ਨੂੰ ਭਾਈ ਨੰਦ ਸਿੰਘ, ਜੋ ਕਿ ਤਾਮਿਲ ਤੋਂ ਸਿੱਖ ਬਣਿਆ ਸੀ ਅਤੇ ਬਹਾਦਰਪੁਰ ਅੰਮ੍ਰਿਤਸਰ ਦੇ ਵਿੱਚ ਗ੍ਰੰਥੀ ਸੀ, ਉਸ ਨੇ ਫਤਿਹ ਸਿੰਘ ਗੰਗਾਨਗਰ ਵੱਲੋਂ ਵਾਰ-ਵਾਰ ਗੀਦੀ ਪੁਣਾ ਦਿਖਾ ਕੇ ਵਰਤ ਛੱਡਣ ਦੇ ਪ੍ਰੋਟੈਸਟ ਵਜੋਂ 13 ਅਪ੍ਰੈਲ 1967 ਦੇ ਦਿਨ ਆਪਣੇ ਆਪ ਨੂੰ ਅਗਨ ਭੇਟ ਕਰ ਲਿਆ। ਇਹ ਜਥੇਦਾਰ ਦਰਸ਼ਨ ਸਿੰਘ ਫੇਰੂਮਾਨ, ਜੋ ਕਿ 27 ਅਕਤੂਬਰ 1969 ਦੇ ਦਿਨ ਸ਼ਹੀਦ ਹੋਏ ਸਨ, ਉਸ ਤੋਂ ਪਹਿਲਾਂ ਦੀ ਸ਼ਹੀਦੀ ਸੀ। 19 ਦਸੰਬਰ 1967 ਦੇ ਦਿਨ ਪੰਜਾਬ ਅਸੈਂਬਲੀ ਨੇ ਪੰਜਾਬੀ ਜ਼ੁਬਾਨ ਬਾਰੇ ਬਿੱਲ ਪਾਸ ਕਰ ਦਿੱਤਾ। ਇਸ ਦੇ ਮੁਤਾਬਕ ਪੰਜਾਬ ਦੇ ਵਿੱਚ ਸਕੱਤਰੇਤ ਪੱਧਰ ਤੱਕ ਪੰਜਾਬੀ ਲਾਗੂ ਕੀਤੀ ਜਾਣੀ ਸੀ। 29 ਦਸੰਬਰ 1967 ਨੂੰ ਗਵਰਨਰ ਪਾਵਤੇ ਨੇ ਬੋਲੀ ਬਿੱਲ ਤੇ ਦਸਤਖਤ ਕਰ ਦਿੱਤੇ। ਇਸ ਹੇਠ 13 ਅਪ੍ਰੈਲ 1968 ਤੋਂ ਸਕੱਤਰੇਤ ਪੱਧਰ ਤੱਕ ਪੰਜਾਬੀ ਲਾਗੂ ਕੀਤੀ ਜਾਣੀ ਸੀ, ਜੋ ਕਿ ਲਛਮਣ ਸਿੰਘ ਗਿੱਲ ਨੇ ਕਰ ਦਿਖਾਈ। 12-13 ਅਪ੍ਰੈਲ 1978 ਦੇ ਦਿਨ ਸਿੱਖ ਧਰਮ ਦੇ ਖਿਲਾਫ ਪ੍ਰਚਾਰ ਕਰਨ ਵਾਲੇ ਧਾਰਮਿਕ ਮਾਫੀਆ ਤਰੀਕੇ ਨਾਲ ਚੱਲਣ ਵਾਲੇ ਨਿਰੰਕਾਰੀ ਅਖਵਾਉਣ ਵਾਲੇ ਦਿੱਲੀ ਦੇ ਇੱਕ ਡੇਰੇ ਵਾਲਿਆਂ ਨੇ ਆਪਣਾ ਇੱਕ ਇਕੱਠ ਅੰਮ੍ਰਿਤਸਰ ਦੇ ਵਿੱਚ ਕੀਤਾ। ਇਸ ਇਕੱਠ ਦੇ ਵੱਡੇ ਪ੍ਰਬੰਧਕਾਂ ਦੇ ਵਿੱਚ ਪੰਜਾਬ ਦੇ ਕੁਝ ਸੀਨੀਅਰ ਅਫਸਰ, DC ਅਤੇ SP ਵਗੈਰਾ ਵੀ ਸ਼ਾਮਲ ਸਨ। ਜਿਸ ਦਿਨ ਇਹ ਇਕੱਠ ਹੋਇਆ, ਉਸ ਦਿਨ ਪੰਜਾਬ ਦਾ ਚੀਫ ਮਿਨਿਸਟਰ ਪ੍ਰਕਾਸ਼ ਸਿੰਘ ਬਾਦਲ ਬੰਬਈ ਦੇ ਵਿੱਚ ਪੰਜਾਬ ਦੀ ਵਿਸਾਖੀ ਦੇ ਜਸ਼ਨ, ਜੋ ਹਰ ਸਾਲ ਬੰਬਈ ਦੇ ਵਿੱਚ ਜ਼ੋਰ ਸ਼ੋਰ ਦੇ ਨਾਲ ਮਨਾਇਆ ਜਾਂਦਾ ਹੈ, ਉਸ ਦੇ ਵਿੱਚ ਹਿੱਸਾ ਲੈਣ ਦੇ ਲਈ ਗਿਆ ਹੋਇਆ ਸੀ। ਪਰ ਦਲਬੀਰ ਸਿੰਘ ਪੱਤਰਕਾਰ ਦੇ ਮੁਤਾਬਕ ਉਹ ਇੱਥੇ ਹੀ ਹਾਜ਼ਰ ਸੀ। ਉਸ ਦਿਨ ਦਰਬਾਰ ਸਾਹਿਬ ਦੇ ਵਿੱਚ ਇੱਕ ਵਜ਼ੀਰ ਜੀਵਨ ਸਿੰਘ ਉਮਰਾ ਨੰਗਲ ਹਾਜ਼ਰ ਸੀ। ਮੰਜੀ ਸਾਹਿਬ ਤੇ ਹੋਰੇ ਦੀਵਾਨ ਦੇ ਵਿੱਚ ਬਾਬਾ ਜਰਨੈਲ ਸਿੰਘ, ਮੁਖੀ ਭਿੰਡਰਾ ਮਹਿਤਾ ਜੱਥਾ ਅਤੇ ਭਾਈ ਫੌਜਾ ਸਿੰਘ, ਸੀਨੀਅਰ ਆਗੂ ਅਖੰਡ ਕੀਰਤਨੀ ਜੱਥਾ ਤੇ ਹਜ਼ਾਰਾਂ ਸੰਗਤਾਂ ਹਾਜ਼ਰ ਸਨ। ਵੱਖ-ਵੱਖ ਆਗੂਆਂ ਨੇ ਨਿਰੰਕਾਰੀਆਂ ਵੱਲੋਂ ਇੱਕ ਦਿਨ ਪਹਿਲਾਂ 12 ਅਪ੍ਰੈਲ ਨੂੰ ਕੱਢੇ ਗਏ ਜਲੂਸ ਅਤੇ ਉਸ ਦਿਨ 13 ਅਪ੍ਰੈਲ ਨੂੰ ਹੋ ਰਹੇ ਜਲਸੇ ਦੇ ਵਿੱਚ ਕੀਤੀਆਂ ਜਾ ਰਹੀਆਂ ਹਰਕਤਾਂ ਬਾਰੇ ਤਕਰੀਰਾਂ ਕੀਤੀਆਂ। ਇਸ ਮੌਕੇ ਤੇ ਸੰਗਤ ਦੇ ਵਿੱਚ ਇਹ ਵਿਚਾਰ ਬਣਿਆ ਕਿ ਇਸ ਨਿਰੰਕਾਰੀ ਟੋਲੇ ਦੀਆਂ ਕਾਰਵਾਈਆਂ ਦੇ ਖਿਲਾਫ ਰੋਸ ਜ਼ਰੂਰ ਕੀਤਾ ਜਾਣਾ ਚਾਹੀਦਾ ਹੈ। ਇਸ ਕਰਕੇ ਸਿੱਖਾਂ ਦਾ ਇੱਕ ਜੱਥਾ ਨਿਰੰਕਾਰੀ ਜਲਸੇ ਵਾਲੇ ਪਾਸੇ ਜਾ ਕੇ ਰੋਸ ਮੁਜ਼ਾਹਰਾ ਕਰਨ ਵਾਸਤੇ ਤਿਆਰ ਹੋ ਗਿਆ। ਬਾਬਾ ਜਰਨੈਲ ਸਿੰਘ ਨੇ ਇਸ ਜਥੇ ਨੂੰ ਟੋਰਿਆ। ਇਸ ਜਥੇ ਦੇ ਵਿੱਚ ਭਿੰਡਰਾ ਮਹਿਤਾ ਜਥਾ ਅਤੇ ਅਖੰਡ ਕੀਰਤਨੀ ਜਥਾ ਦੇ ਬਹੁਤ ਸਾਰੇ ਕਾਰਕੁਨ ਸ਼ਾਮਲ ਸਨ। ਜਥੇ ਦੀ ਕਮਾਨ ਭਾਈ ਫੌਜਾ ਸਿੰਘ ਦੇ ਕੋਲ ਸੀ। ਇਸ ਜਥੇ ਦੇ ਵਿੱਚ ਹੋਰਨਾਂ ਤੋਂ ਇਲਾਵਾ ਬਾਬਾ ਗੁਰਬਚਨ ਸਿੰਘ ਮਾਨੋਚਾਲ ਅਤੇ ਗੋਪਾਲ ਸਿੰਘ ਸ਼ਹੀਦ ਵੀ ਸ਼ਾਮਲ ਸੀ। ਜਦੋਂ ਇਹ ਜਥਾ ਨਿਰੰਕਾਰੀ ਜਲਸੇ ਦੇ ਨੇੜੇ ਬਲਾਕ B ਦੇ ਕੋਲ ਪੁੱਜਿਆ ਤੇ ਨਿਰੰਕਾਰੀਆਂ ਦੇ ਚੀਫ ਗੁਰਬਚਨ ਸਿੰਘ ਦੇ ਹੁਕਮ ਤੇ ਉਸ ਦੇ ਹਥਿਆਰਬੰਦ ਬ੍ਰਿਗੇਡ ਨੇ ਬੰਦੂਕਾਂ, ਤਲਵਾਰਾਂ, ਸੋਟੀਆਂ ਅਤੇ ਜੋ ਵੀ ਹਥਿਆਰ ਉਹਨਾਂ ਦੇ ਕੋਲ ਸਨ, ਉਹਨਾਂ ਦੇ ਨਾਲ ਇਹਨਾਂ ਸਿੱਖਾਂ ਤੇ ਹਮਲਾ ਕਰ ਦਿੱਤਾ। ਇਹਨਾਂ ਦੇ ਵਿੱਚ ਨਿਰੰਕਾਰੀ DC ਨਿਰੰਜਨ ਸਿੰਘ ਵੀ ਸੀ। ਇਸ ਹਮਲੇ ਦੇ ਵਿੱਚ ਭਾਈ ਫੌਜਾ ਸਿੰਘ ਅਤੇ 12 ਹੋਰ ਸਿੱਖ ਸ਼ਹੀਦ ਹੋ ਗਏ ਅਤੇ ਬਾਬਾ ਮਾਨੋਚਾਲ ਅਤੇ ਗੋਪਾਲ ਸਿੰਘ ਸ਼ਹੀਦ ਸਣੇ 100 ਦੇ ਕਰੀਬ ਜ਼ਖਮੀ ਹੋ ਗਏ। ਭਾਵੇਂ ਪੰਜਾਬ ਦੇ ਵਿੱਚ ਅਕਾਲੀਆਂ ਦੀ ਸਰਕਾਰ ਸੀ ਅਤੇ ਪੁਲਿਸ ਉਸ ਥਾਂ ਤੋਂ ਬਹੁਤੀ ਦੂਰ ਨਹੀਂ ਸੀ, ਪਰ ਕਾਤਲ ਨਿਰੰਕਾਰੀਆਂ ਨੂੰ ਕਿਸੇ ਨੇ ਵੀ ਨਾ ਵਰਜਿਆ ਅਤੇ ਨਾ ਹੀ ਕਿਸੇ ਨੇ ਗ੍ਰਿਫਤਾਰ ਕੀਤਾ। ਇਸ ਕਤਲੇਆਮ ਤੋਂ ਬਾਅਦ ਵੀ ਨਿਰੰਕਾਰੀਆਂ ਦਾ ਜਲਸਾ ਬੇਰੋਕ ਟੋਕ ਜਾਰੀ ਰਿਹਾ ਅਤੇ ਕੁਝ ਘੰਟੇ ਬਾਅਦ ਬਾਦਲ ਸਰਕਾਰ ਦਾ ਇੱਕ ਸੀਨੀਅਰ ਅਫਸਰ ਗੋਲੀ ਦਾ ਹੁਕਮ ਦੇਣ ਵਾਲੇ ਗੁਰਬਚਨ ਸਿੰਘ ਨੂੰ ਆਪਣੀ ਕਾਰ ਦੇ ਵਿੱਚ ਦਿੱਲੀ ਛੱਡ ਕੇ ਆਇਆ। ਸਿੱਖਾਂ ਦੇ ਕਤਲੇਆਮ ਦੇ ਖਿਲਾਫ ਸਾਰੀ ਦੁਨੀਆ ਭਰ ਦੇ ਵਿੱਚ ਜ਼ਬਰਦਸਤ ਰੋਸ ਮੁਜ਼ਾਹਰੇ ਹੋਏ। ਇਹ ਮੁਜ਼ਾਹਰੇ ਕਈ ਦਿਨਾਂ ਤੱਕ ਜਾਰੀ ਰਹੇ। ਸਿੱਖਾਂ ਦੇ ਰੋਹ ਤੋਂ ਡਰ ਕੇ ਪੰਜਾਬ ਸਰਕਾਰ ਨੇ ਗੁਰਬਚਨ ਸਿੰਘ ਅਤੇ ਕਈ ਹੋਰਾਂ ਦੇ ਖਿਲਾਫ ਰਸਮੀ ਤੌਰ ਤੇ ਕੇਸ ਦਰਜ ਕੀਤੇ। ਇਸ ਸਾਕੇ ਦੇ ਵਿੱਚ ਸ਼ਹੀਦ ਹੋਣ ਵਾਲੇ ਸਿੱਖਾਂ ਦੇ ਨਾਂ ਭਾਈ ਫੌਜਾ ਸਿੰਘ ਪਿੰਡ ਪੰਡਿਆਲ ਖਾਲਸਾ ਫਾਰਮ ਅੰਮ੍ਰਿਤਸਰ, ਭਾਈ ਅਮਰੀਕ ਸਿੰਘ ਪਿੰਡ ਖੁਜਾਲਾ ਅੰਮ੍ਰਿਤਸਰ, ਭਾਈ ਰਣਬੀਰ ਸਿੰਘ ਪਿੰਡ ਥਰਾਜ ਫਰੀਦਕੋਟ, ਭਾਈ ਗੁਰਦਿਆਲ ਸਿੰਘ ਪਿੰਡ ਮੋੜ ਅੰਮ੍ਰਿਤਸਰ, ਭਾਈ ਰਘਬੀਰ ਸਿੰਘ ਪਿੰਡ ਭਾਗਪੁਰ ਅੰਮ੍ਰਿਤਸਰ, ਭਾਈ ਧਰਮਵੀਰ ਸਿੰਘ ਬਾਬਾ ਦਰਸ਼ਨ ਸਿੰਘ ਪਿੰਡ ਨਵਾਂ ਵੈਰੋਵਾਲ ਨੰਗਲ ਗੁਰਦਾਸਪੁਰ, ਗਿਆਨੀ ਹਰੀ ਸਿੰਘ, ਭਾਈ ਗੁਰਚਰਨ ਸਿੰਘ ਪਿੰਡ ਰੁੜਕਾ ਜ਼ਿਲ੍ਹਾ ਜਲੰਧਰ, ਭਾਈ ਕੇਵਲ ਸਿੰਘ ਹੁਸ਼ਿਆਰਪੁਰ, ਭਾਈ ਹਰਭਜਨ ਸਿੰਘ ਪਿੰਡ ਪੱਟੀਆਂ ਗੁਰਦਾਸਪੁਰ, ਭਾਈ ਪਿਆਰਾ ਸਿੰਘ ਪਿੰਡ ਪੁਗਰਾਨੀ ਹੁਸ਼ਿਆਰਪੁਰ, ਭਾਈ ਅਵਤਾਰ ਸਿੰਘ ਪਿੰਡ ਕੁਰਾਲਾ ਹੁਸ਼ਿਆਰਪੁਰ ਦੇ ਨਾਂ ਸ਼ਾਮਲ ਸਨ। ਮਾਰਚ 1986 ਦੇ ਵਿੱਚ ਭਿੰਡਰਾ ਮਹਿਤਾ ਜਥੇ ਨੇ ਐਲਾਨ ਕੀਤਾ ਹੋਇਆ ਸੀ ਕਿ ਉਹ 13 ਅਪ੍ਰੈਲ ਨੂੰ ਦੂਜਾ ਸਰਬੱਤ ਖਾਲਸਾ ਇਕੱਠ ਕਰਨਗੇ।
ਇਸ ਨੂੰ ਰੋਕਣ ਵਾਸਤੇ 12 ਅਪ੍ਰੈਲ ਤੋਂ ਬਾਅਦ ਦਰਬਾਰ ਸਾਹਿਬ ਦੇ ਦੁਆਲੇ ਪੁਲਿਸ ਅਤੇ ਸੀਆਰਪੀਐਫ ਨੇ ਘੇਰਾ ਪਾ ਲਿਆ ਅਤੇ ਸਾਰੇ ਰਸਤਿਆਂ ਤੇ ਰੋਕਾਂ ਖੜੀਆਂ ਕਰ ਦਿੱਤੀਆਂ। ਇਸ ਦੇ ਬਾਵਜੂਦ ਹਜ਼ਾਰਾਂ ਸਿੱਖ ਦਰਬਾਰ ਸਾਹਿਬ ਦੇ ਵਿੱਚ ਪੁੱਜ ਗਏ। ਭਾਵੇਂ ਇਹ ਇਕੱਠ ਭਿੰਡਰਾਂ ਮਹਿਤਾ ਜਥੇ ਨੇ ਬੁਲਾਇਆ ਸੀ ਅਤੇ ਸਟੇਜ ਤੇ ਸਿਰਫ ਉਹਨਾਂ ਦਾ ਹੀ ਕੰਟਰੋਲ ਸੀ, ਪਰ ਇਸ ਇਕੱਠ ਦੇ ਵਿੱਚ ਹਰ ਪੱਖ ਦੇ ਸਿੱਖ, ਖਾਸ ਕਰਕੇ ਨੌਜਵਾਨ ਪੁੱਜੇ ਹੋਏ ਸਨ। ਇਸ ਇਕੱਠ ਦੇ ਵਿੱਚ ਯੂਐਨਓ ਤੋਂ ਮੰਗ ਕੀਤੀ ਗਈ ਕਿ ਜੂਨ 1984 ਅਤੇ ਨਵੰਬਰ 1984 ਦੇ ਵਿੱਚ ਹਜ਼ਾਰਾਂ ਸਿੱਖਾਂ ਦੇ ਕਤਲਿਆਂ ਬਾਰੇ ਇੰਦਰਾ ਜ਼ੈਲ ਸਿੰਘ, ਰਾਜੀਵ ਨਰਸਿਮਹਾ ਰਾਓ, ਜਨਰਲ ਵੈਦਿਆ, ਜਨਰਲ ਸੁੰਦਰਜੀ ਵਗੈਰਾ ਉੱਤੇ ਕੌਮਾਂਤਰੀ ਅਦਾਲਤ ਦੇ ਵਿੱਚ ਮੁਕੱਦਮਾ ਚਲਾਇਆ ਜਾਵੇ। ਇੱਕ ਮਤੇ ਰਾਹੀਂ ਖਾਲਸੇ ਦੀ ਆਜ਼ਾਦ ਹਸਤੀ ਵਾਸਤੇ ਜੂਝਣ ਦਾ ਸੱਦਾ ਦਿੱਤਾ ਗਿਆ। 13 ਅਪ੍ਰੈਲ 1986 ਦੇ ਦਿਨ ਪੰਜਾਬ ਪੁਲਿਸ ਨੇ ਹਰਜਿੰਦਰ ਸਿੰਘ ਅਖਾੜਾ ਲੁਧਿਆਣਾ ਨੂੰ ਧਾਰੀਵਾਲ ਦੇ ਕੋਲ ਇੱਕ ਨਕਲੀ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 13 ਅਪ੍ਰੈਲ 1988 ਸਰਕਾਰ ਦੇ ਨਾਲ ਸਮਝੌਤਾ ਕਰਕੇ ਜੇਲ੍ਹ ਦੇ ਵਿੱਚੋਂ ਆਏ ਜਸਬੀਰ ਸਿੰਘ ਰੋਡੇ ਨੇ 13 ਅਪ੍ਰੈਲ 1988 ਦੇ ਦਿਨ ਤਲਵੰਡੀ ਸਾਬੋ ਦੇ ਵਿੱਚ ਹੋਣ ਵਾਲੇ ਸਿੱਖਾਂ ਦੇ ਵੱਡੇ ਇਕੱਠ ਦੇ ਵਿੱਚ ਕੋਈ ਐਲਾਨ ਕਰਕੇ ਖਾਲਿਸਤਾਨ ਦਾ ਨਾਅਰਾ ਖਤਮ ਕਰਨ ਦੀ ਸਕੀਮ ਬਣਾਈ ਹੋਈ ਸੀ, ਜਿਸ ਦੀ ਖਾੜਕੂਆਂ ਨੂੰ ਭਿਣਕ ਪੈ ਗਈ। ਇਸ ਤੇ 11 ਅਪ੍ਰੈਲ 1988 ਦੇ ਦਿਨ ਪੰਥਕ ਕਮੇਟੀ ਨੇ ਇਹ ਐਲਾਨ ਕੀਤਾ ਕਿ ਖਾਲਿਸਤਾਨ ਤੋਂ ਘੱਟ ਕੁਝ ਵੀ ਮਨਜ਼ੂਰ ਨਹੀਂ ਕੀਤਾ ਜਾਵੇਗਾ। ਇਸ ਹਾਲਾਤ ਦੇ ਵਿੱਚ ਭਾਈ ਜਸਬੀਰ ਸਿੰਘ, ਜਿਸ ਨੇ ਇੱਕ ਦਿਨ ਪਹਿਲਾਂ ਐਲਾਨ ਕੀਤਾ ਸੀ ਕਿ ਮੈਂ ਵਿਸਾਖੀ ਤੇ ਪੰਥ ਨੂੰ ਨਵਾਂ ਪ੍ਰੋਗਰਾਮ ਦੇਵਾਂਗਾ, ਉਹ ਪੰਥਕ ਕਮੇਟੀ ਦੇ ਰੋਹ ਤੋਂ ਡਰਦਿਆਂ ਉਹ ਇਸ ਨਵੇਂ ਪ੍ਰੋਗਰਾਮ ਦਾ ਐਲਾਨ ਨਾ ਕਰ ਸਕਿਆ। ਦਰਅਸਲ ਜਸਬੀਰ ਸਿੰਘ ਦੇ ਬੋਲਣ ਤੋਂ ਪਹਿਲਾਂ ਉਸ ਦੇ ਜੀਜੇ ਗੁਰਜੀਤ ਸਿੰਘ ਹਰੀਹਰ ਝੋਕ, ਪ੍ਰਧਾਨ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਇੱਕ ਨੁਮਾਇੰਦੇ ਨੇ ਐਲਾਨ ਕੀਤਾ ਕਿ ਖਾਲਿਸਤਾਨ ਤੋਂ ਘੱਟ ਕੁਝ ਵੀ ਮੰਨਿਆ ਨਹੀਂ ਜਾਵੇਗਾ ਅਤੇ ਭਾਰਤ ਦੇ ਆਇਨ ਦੇ ਵਿੱਚ ਰਹਿ ਕੇ ਗੱਲ ਕਰਨ ਵਾਲਿਆਂ ਦਾ ਹਸ਼ਰ ਲੌਂਗੋਵਾਲ ਵਾਲਾ ਹੋਵੇਗਾ। ਇਸ ਕਰਕੇ ਜਸਬੀਰ ਸਿੰਘ ਨੇ ਐਲਾਨ ਕੀਤਾ ਕਿ ਸਿੱਖਾਂ ਦੇ ਕੋਲੋਂ ਗੁਲਾਮੀ ਦਾ ਜੂੜਾ ਲੱਥਣ ਤੱਕ ਪੰਥਕ ਜੱਦੋ-ਜਹਿਦ ਜਾਰੀ ਰਹੇਗੀ। 13 ਅਪ੍ਰੈਲ 1992 ਦਿਨ ਪੰਜਾਬ ਪੁਲਿਸ ਨੇ ਖਾਲਿਸਤਾਨ ਲਹਿਰ ਦੇ ਇੱਕ ਵੱਡੇ ਜਰਨੈਲ ਜਥੇਦਾਰ ਗੁਰਬਚਨ ਸਿੰਘ ਮਾਨੋਚਾਲ ਦੇ ਪਿਤਾ ਆਤਮਾ ਸਿੰਘ ਨੂੰ ਪੁਲਿਸ ਨੇ ਨਕਲੀ ਪੁਲਿਸ ਮੁਕਾਬਲੇ ਦੇ ਨਾਂ ਤੇ ਸ਼ਹੀਦ ਕਰ ਦਿੱਤਾ। ਇਸੇ ਦਿਨ ਹਰਦੀਪ ਸਿੰਘ ਪੁੱਤਰ ਗਰੀਬ ਸਿੰਘ ਵਾਸੀ ਰੁੜਕਾ ਕਲਾਂ ਜ਼ਿਲ੍ਹਾ ਸੰਗਰੂਰ ਅਤੇ ਜਗੀਰ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਕਲਾਨੌਰ ਜ਼ਿਲ੍ਹਾ ਗੁਰਦਾਸਪੁਰ ਨੂੰ ਵੀ ਨਕਲੀ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ। 13 ਅਪ੍ਰੈਲ 1993 ਦੇ ਦਿਨ ਪੁਲਿਸ ਨੇ ਮਨਜੀਤ ਸਿੰਘ ਭੋਲਾ ਤੇ ਅਮਰੀਕ ਸਿੰਘ ਬੀਰੂ ਨੂੰ ਨਕਲੀ ਪੁਲਿਸ ਮੁਕਾਬਲੇ ਦੇ ਨਾਂ ਤੇ ਸ਼ਹੀਦ ਕਰ ਦਿੱਤਾ। ਇਸੇ ਸਿੱਖ ਇਤਿਹਾਸ ਦੇ ਵਿੱਚ 13 ਅਪ੍ਰੈਲ ਦਾ ਦਿਨ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।